अस्सलाम वालेकुम, सत श्री अकाल, प्रणाम दोस्तों। मैं हाँ नासर किसाना और तुसी देख रहे हो साडा पंजाबी चैनल एक पिंड पंजाब दा। साडा अज दा पिंड है ਚੱਕ नंबर 297 जींबे कलफगढ़, तहसील गोजरा, जिला टोबा टेक सिंह। ਇਹ ਪਿੰਡ ਗੋਜਰਾ ਤੋਂ ਝੰਗ ਰੋਡ ਤੋਂ ਹੁੰਦਿਆਂ ਹੋਇਆਂ 2.5 ਕਿਲੋਮੀਟਰ ਦੇ ਫਾਸਲੇ ਤੇ ਵਸਿਆ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਸ ਪਿੰਡ ਵਿੱਚ ਵੰਡ ਤੋਂ ਪਹਿਲੇ ਕੌਣ-ਕੌਣ ਰਹਿੰਦਾ ਸੀ ਤੇ ਵੰਡ ਤੋਂ ਬਾਅਦ ਕਿਹੜੀ-ਕਿਹੜੀ ਬਰਾਦਰੀ ਕਿਹੜੇ-ਕਿਹੜੇ ਜ਼ਿਲ੍ਹਿਆਂ ਵਿੱਚੋਂ ਆ ਕੇ ਇੱਥੇ ਬੈਠੀ ਏ। ਸਾਂਦਲਬਾਰ ਦੀ ਇਹ ਜ਼ਰਖੇਜ਼ ਧਰਤੀ ਜਿੱਥੇ ਗੋਜਰੇ ਦੇ ਪਿੰਡਾਂ ਦੀਆਂ ਫਸਲਾਂ ਵਿੱਚ ਜ਼ਿਮੀਂਦਾਰਾਂ ਦੇ ਖਾਬ ਲਹਿਰਾਉਂਦੇ ਸੀ, 1947 ਵਿੱਚ ਅਚਾਨਕ ਤਾਰੀਖ ਇੱਕ ਬੇਰਹਿਮ ਮੋੜ ਤੇ ਆਣ ਖਲੋਤੀ। ਇਹ ਉਹ ਵੇਲਾ ਸੀ ਜਦ ਜ਼ਮੀਨਾਂ ਦੇ ਨਾਲ-ਨਾਲ ਦਿਲ ਵੀ ਤਕਸੀਮ ਹੋਏ ਔਰ ਸਦੀਆਂ ਦੇ ਬਸੇ ਹੋਏ ਘਰ ਵੇਖਦਿਆਂ ਉਜੜ ਗਏ ਔਰ ਕੋਈ ਕੁਝ ਨਹੀਂ ਕਰ ਸਕਿਆ। ਚੱਕ ਨੰਬਰ 297 ਗਲਫਗੜ੍ਹ ਇਹ ਸਿਰਫ ਇੱਕ ਨੰਬਰ ਨਹੀਂ ਸੀ, ਇਹ ਲੋਕਾਂ ਦੀ ਪਹਿਚਾਣ, ਮਿਹਨਤ ਔਰ ਨਸਲਾਂ ਦੀਆਂ ਉਮੀਦਾਂ ਦਾ ਨਾਮ ਸੀ, ਜਿੱਥੇ ਹਾਸੇ ਵੀ ਸੀਗੇ, ਇਲਮ ਵੀ ਸੀ ਤੇ ਮਿੱਟੀ ਨਾਲ ਜੁੜਿਆ ਹੋਇਆ ਮਾਣ ਵੀ ਸੀ। ਇਸ ਪਿੰਡ ਦਾ ਰਕਬਾ 48 ਮੁਰੱਬੇ ਹੈ, ਆਬਾਦੀ ਲਗਭਗ 5500 ਹੈ, 600 ਘਰ ਨੇ ਔਰ 3600 ਦੇ ਕਰੀਬ ਵੋਟ ਕਾਸਟ ਹੁੰਦੇ ਨੇ ਇਸ ਪਿੰਡ ਵਿੱਚ। ਹੁਣ ਆਪਾਂ ਗੱਲ ਕਰਦੇ ਹਾਂ 1947 ਤੋਂ ਪਹਿਲਾਂ ਦੀ। ਉਸ ਵੇਲੇ ਇਸ ਪਿੰਡ ਵਿੱਚ ਮਾਸਟਰ ਜੀਵਨ ਸਿੰਘ, ਜਿਨ੍ਹਾਂ ਨੂੰ ਅਲੋਵਾਲੀਆ ਕਹਿੰਦੇ ਸੀ, ਇਹਨਾਂ ਦੀ ਪੈਦਾਇਸ਼ ਇਸੇ ਪਿੰਡ ਦੀ ਹੈ ਔਰ ਇਸ ਪਿੰਡ ਵਿੱਚ ਉਹ ਜਵਾਨ ਹੋਏ ਤੇ ਨੌਕਰੀ ਕੀਤੀ। ਸਰਦਾਰ ਜੀਵਨ ਸਿੰਘ ਹੁਣੀ ਇੱਕ ਸਕੂਲ ਟੀਚਰ ਸੀ ਔਰ ਸਕੂਲ ਦੇ ਹੌਸਟਲ ਦੇ ਸੁਪਰੀਡੈਂਟ ਵੀ ਸੀਗੇ। ਸਰਦਾਰ ਜੀਵਨ ਸਿੰਘ ਹੁਣਾਂ ਦੇ ਘਰ ਵਾਲੀ ਵੀ ਖਾਲਸਾ ਸਕੂਲ ਵਿੱਚ ਟੀਚਰ ਸੀਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਟੱਬਰ ਉਸ ਵੇਲੇ ਵੀ ਕਿੰਨਾ ਪੜ੍ਹਿਆ ਲਿਖਿਆ ਸੀ। ਮਾਸਟਰ ਜੀਵਨ ਸਿੰਘ ਹੁਣਾਂ ਦੇ 4 ਮੁੰਡੇ ਸੀ, ਜਿਨ੍ਹਾਂ ਵਿੱਚ ਸਰਦਾਰ ਮਹਿੰਦਰ ਸਿੰਘ, ਜਿਹੜੇ ਕਿ ਸਰਦਾਰ ਹਰਜੀਤ ਸਿੰਘ ਹੁਣਾਂ ਦੇ ਤਾਇਆ ਲੱਗਦੇ ਸੀ, ਸਰਦਾਰ ਬਲਦੇਵ ਸਿੰਘ, ਜਿਹੜੇ ਕਿ ਸਰਦਾਰ ਹਰਜੀਤ ਸਿੰਘ ਹੁਣਾਂ ਦੇ ਪਿਤਾ ਜੀ ਸਨ। ਮਾਸਟਰ ਜੀਵਨ ਸਿੰਘ ਦੇ ਤੀਜੇ ਮੁੰਡੇ ਦਾ ਨਾਮ ਜਸਵੰਤ ਸਿੰਘ ਤੇ ਚੌਥੇ ਮੁੰਡੇ ਦਾ ਨਾਮ ਹਿੰਮਤ ਸਿੰਘ ਹੈ। ਸਰਦਾਰ ਹਰਜੀਤ ਸਿੰਘ ਅਲੋਵਾਲੀਏ ਅੱਜ ਕੱਲ ਇੰਗਲੈਂਡ ਰਹਿੰਦੇ ਨੇ ਔਰ ਕੁਝ ਸਮਾਂ ਪਹਿਲੇ ਆਪਣਾ ਜੱਦੀ ਪਿੰਡ ਚੱਕ ਨੰਬਰ 297 ਜੀਂਬੇ ਵੇਖ ਕੇ ਗਏ ਸੀ। ਇਹਨਾਂ ਦੇ ਨਾਨਕੇ ਕਰਤਾਰਪੁਰ ਸਾਹਿਬ ਦੇ ਲਾਗੇ ਭਵਾਨੀਪੁਰ ਪਿੰਡ, ਜ਼ਿਲ੍ਹਾ ਨਾਰੋਵਾਲ ਵਿੱਚ ਰਹਿੰਦੇ ਹੁੰਦੇ ਸੀ। ਸਰਦਾਰ ਬਲਦੇਵ ਸਿੰਘ 10ਵੀਂ ਜਮਾਤ ਤੱਕ ਇੱਥੇ ਹੀ ਪੜ੍ਹੇ ਸੀ। ਸਰਦਾਰ ਹਰਜੀਤ ਸਿੰਘ, ਜਿਨ੍ਹਾਂ ਕੋਲ 100 ਕਿੱਲਾ ਜ਼ਮੀਨ ਸੀ, ਉਹ ਸਭ ਕੁਝ ਇੱਥੇ ਹੀ ਛੱਡ ਗਏ। ਉਹ ਖੇਤ, ਉਹ ਰਾਵਾਂ, ਉਹ ਬੋੜਾਂ ਥੱਲੇ ਗੁਜ਼ਾਰੇ ਲਮਹੇ ਸਭ ਪਿੱਛੇ ਰਹਿ ਗਏ, ਨਾਲ ਲੈ ਗਏ ਸਿਰਫ ਯਾਦਾਂ। ਉਹਨਾਂ ਦੇ ਦਾਦਾ ਦਾਦੀ ਜੋ ਉਸ ਵੇਲੇ ਸਕੂਲ ਟੀਚਰ ਸਨ, ਉਹਨਾਂ ਨੇ ਕਿਤਾਬਾਂ ਹੀ ਨਹੀਂ ਪੜ੍ਹਾਈਆਂ, ਉਹਨਾਂ ਨੇ ਇਨਸਾਨ ਬਣਾਏ ਸੀ ਤੇ ਇਨਸਾਨੀਅਤ ਸਿਖਾਈ ਸੀ। ਇੱਕ ਹੋਰ ਫੈਮਿਲੀ ਜਿਹੜੇ ਇਸ ਪਿੰਡ ਵਿੱਚੋਂ ਉੱਠ ਕੇ ਗਏ ਸੀ, ਉਹ ਸੀ ਜਤਿੰਦਰ ਪਰਿਆਰ ਹੋਣਾ ਦੀ ਫੈਮਿਲੀ। ਜਤਿੰਦਰ ਪਰਿਆਰ ਹੋਣੀ ਅੱਜ ਕੱਲ ਕੈਨੇਡਾ ਵਿੱਚ ਰਹਿੰਦੇ ਨੇ। ਹਿਜਰਤ ਨੇ ਇਹਨਾਂ ਕੋਲੋਂ ਮਕਾਨ ਤਾਂ ਖੋਲੇ ਪਰ ਇਲਮ ਤੇ ਕਿਰਦਾਰ ਨਹੀਂ। 1947 ਦੀ ਵੰਡ ਨੇ ਜਿਸਮ ਜੁਦਾ ਕਰ ਦਿੱਤੇ, ਪਰ ਸਾਂਦਲਵਾਰ ਦੀ ਮਿੱਟੀ ਅੱਜ ਵੀ ਉਹਨਾਂ ਦੇ ਦਿਲਾਂ ਵਿੱਚ ਜ਼ਿੰਦਾ ਹੈ, ਜਿਹੜੀ ਇਹਨਾਂ ਜੜ੍ਹਾਂ ਨੂੰ ਨਹੀਂ ਭੁੱਲਦੀ। ਕਹਿੰਦੇ ਆ ਕਿ ਮਿੱਟੀ ਦੇ ਵੀ ਕੁਝ ਕਰਜ਼ ਹੁੰਦੇ ਨੇ ਜੋ ਨਸਲ ਦਰ ਨਸਲ ਅਦਾ ਨਹੀਂ ਹੁੰਦੇ। ਵੰਡ ਤੋਂ ਬਾਅਦ ਇਹ ਟੱਬਰ ਚੜ੍ਹਦੇ ਪੰਜਾਬ ਦੇ ਪਿੰਡ ਰਸੂਲਪੁਰ ਕਲਾਂ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵਿੱਚ ਜਾ ਕੇ ਵਸ ਗਏ। ਹੁਣ ਗੱਲ ਕਰਦੇ ਹਾਂ ਅੱਜ ਦੇ ਚੱਕ ਨੰਬਰ 297 ਜੀਂਬੇ ਦੀ। ਇਸ ਵੇਲੇ ਇਸ ਪਿੰਡ ਵਿੱਚ ਜ਼ਿਆਦਾ ਗਿਣਤੀ ਵਿੱਚ ਰਾਜਪੂਤ ਬੈਠੇ ਨੇ। ਇਸ ਤੋਂ ਇਲਾਵਾ ਜੱਟ, ਅਰਾਈ, ਗੁੱਜਰ ਤੇ ਗੈਰ ਕਾਸ਼ਤਕਾਰ ਬਰਾਦਰੀਆਂ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੀਆਂ ਨੇ। 20 ਘਰ ਰਹਿਮਾਨੀ ਬਰਾਦਰੀ ਦੇ ਵੀ ਹੈ। ਰਹਿਮਾਨੀ ਬਰਾਦਰੀ ਦਰਅਸਲ ਘੁਮਿਆਰ ਬਰਾਦਰੀ ਦੀ ਇੱਕ ਮੁਅੱਜ਼ਜ਼ ਸ਼ਾਖ ਹੈ। ਘੁਮਾਰ ਉਹ ਕਦੀਮ ਪੇਸ਼ਾਵਰ ਤਬਕਾ ਹੈ ਜਿਸ ਦਾ ਬੁਨਿਆਦੀ ਕੰਮ ਮਿੱਟੀ ਦੇ ਬਰਤਨ ਬਣਾਉਣਾ ਸੀ, ਪਰ ਵਕਤ ਦੇ ਨਾਲ ਇਹ ਬਰਾਦਰੀ ਸਿਰਫ ਪੇਸ਼ੇ ਤੱਕ ਮਹਿਦੂਦ ਨਹੀਂ ਰਹੀ। ਪਾਕਿਸਤਾਨ ਵਿੱਚ ਇਹ ਬਰਾਦਰੀ ਹੁਣ ਰਹਿਮਾਨੀ ਦੇ ਤੌਰ ਤੇ ਜਾਣੀ ਜਾਂਦੀ ਹੈ। ਇਹ ਬਰਾਦਰੀ ਇੱਕ ਇੱਜ਼ਤਦਾਰ ਸ਼ਨਾਖਤ, ਦੀਨੀ ਨਿਸਬਤ ਔਰ ਸਮਾਜੀ ਵਕਾਰ ਦੀ ਅਲਾਮਤ ਸਮਝੀ ਜਾਂਦੀ ਹੈ। ਅੱਜ ਰਹਿਮਾਨੀ ਬਰਾਦਰੀ ਪਾਕਿਸਤਾਨ ਵਿੱਚ ਕਾਰੋਬਾਰ ਵਿੱਚ ਬਹੁਤ ਅੱਗੇ ਹੈ ਔਰ ਹਰ ਸ਼ਹਿਰ, ਹਰ ਪਿੰਡ ਵਿੱਚ ਵੱਡੇ ਕਾਰੋਬਾਰ ਇਸੇ ਬਰਾਦਰੀ ਕੋਲ ਹੈ। ਇਸ ਪਿੰਡ ਵਿੱਚ 35 ਘਰ ਮਸੀਹ ਬਰਾਦਰੀ ਦੇ ਵੀ ਹੈਗੇ ਨੇ। ਗਿਰਜਾ ਘਰ ਵੀ ਹੈ ਪਿੰਡ ਵਿੱਚ, ਜਿੱਥੇ ਮਸੀਹੀ ਭਾਈਚਾਰਾ ਦੇ ਲੋਕ ਆਪਣੀ ਮਜ਼ਹਬੀ ਇਬਾਦਤ ਪੂਰੀ ਆਜ਼ਾਦੀ ਨਾਲ ਕਰਦੇ ਨੇ। 4 ਮਸੀਤਾਂ ਨੇ ਇਸ ਪਿੰਡ ਵਿੱਚ। ਪੀਰ ਖਲੀਫਾ ਫਿਜ਼ਾ ਦਸਤਗੀਰ ਚਿਸ਼ਤੀ ਸਾਬਰੀ ਹੁਣਾਂ ਦਾ ਦਰਬਾਰ ਵੀ ਇਸ ਪਿੰਡ ਵਿੱਚ ਹੈਗਾ ਆ, ਜਿੱਥੇ ਕੱਤੇ ਦੀ 5 ਨਵੰਬਰ ਨੂੰ ਮੇਲਾ ਲੱਗਦਾ ਹੈ। ਮੇਲੇ ਸਿਰਫ ਖੇਲ ਤਮਾਸ਼ਾ ਨਹੀਂ ਹੁੰਦੇ, ਬਲਕਿ ਮਿੱਟੀ, ਸਕਾਫਤ ਔਰ ਲੋਕਾਂ ਦੀ ਸਾਂਝੀ ਖੁਸ਼ੀ ਦਾ ਜਸ਼ਨ ਹੁੰਦੇ ਨੇ, ਜਿੱਥੇ ਬਗੈਰ ਸੱਦੇ ਤੋਂ ਹਰ ਖਾਸੋ ਆਮ ਪਹੁੰਚ ਕਰਦਾ ਹੈ। ਮੇਲਿਆਂ ਵਿੱਚ ਨਜ਼ਰ ਆਉਣ ਵਾਲੀ ਖੁਸ਼ੀ ਸਾਨੂੰ ਇਹ ਦੱਸਦੀ ਹੈ ਕਿ ਜ਼ਿੰਦਾ ਕੌਮਾਂ ਆਪਣੀ ਰਿਵਾਇਤ ਕਦੇ ਨਹੀਂ ਭੁੱਲਦੀਆਂ। ਇਸ ਪਿੰਡ ਵਿੱਚ 2 ਨੰਬਰਦਾਰ ਨੇ, ਰਾਣਾ ਮਜ਼ਹਰ ਖਾਂ, ਜਿਨ੍ਹਾਂ ਦੀ ਗੋਤ ਘੋੜੇਵਾਏ, ਤੇ ਰਾਣਾ ਅਦਨਾਨ ਖਾਂ,
ਇਹਨਾਂ ਦੀ ਗੋਤ ਵੀ ਘੋੜੇਵਾਹ ਹੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਨੰਬਰਦਾਰ ਕਿਸ ਤਰ੍ਹਾਂ ਬਣਾਏ ਗਏ ਸੀ। ਅੰਗਰੇਜ਼ ਰਾਜ ਤੋਂ ਪਹਿਲੇ ਵੀ ਪਿੰਡਾਂ ਵਿੱਚ ਨੰਬਰਦਾਰ ਹੁੰਦੇ ਸੀ, ਪਰ ਗੋਰਾ ਸਰਕਾਰ ਦੇ ਦੌਰ ਵਿੱਚ ਇਹ ਨਿਜ਼ਾਮ ਬਕਾਇਦਾ ਤੌਰ ਤੇ ਕਾਨੂੰਨ ਵਿੱਚ ਆ ਗਿਆ ਸੀ। ਨੰਬਰਦਾਰ ਆਮ ਤੌਰ ਤੇ ਉਹ ਬੰਦਾ ਹੁੰਦਾ ਸੀ ਜੋ ਪਿੰਡ ਵਿੱਚ ਵੱਡੀ ਜ਼ਮੀਨ ਦਾ ਮਾਲਕ ਹੋਵੇ, ਜਿਸ ਦੀ ਪਿੰਡ ਵਿੱਚ ਕੋਈ ਗੱਲਬਾਤ, ਇੱਜ਼ਤ ਤੇ ਅਸਰੋ ਰਸੂਖ ਹੋਵੇ, ਜੋ ਹਕੂਮਤ ਤੇ ਲੋਕਾਂ ਵਿਚਕਾਰ ਇੱਕ ਕੜੀ ਬਣ ਸਕੇ। ਗੋਰਾ ਸਰਕਾਰ ਨੰਬਰਦਾਰ ਨੂੰ ਲਗਾਨ ਯਾਨੀ ਮਹਿਸੂਲ ਇਕੱਠਾ ਕਰਨ, ਮਰਦਮਸ਼ੁਮਾਰੀ, ਭਰਤੀ ਤੇ ਸਰਕਾਰੀ ਐਲਾਨ, ਪਿੰਡ ਦੇ ਛੋਟੇ-ਮੋਟੇ ਝਗੜੇ ਨਿਪਟਾਉਣ ਵਾਸਤੇ ਮੁਕਰਰ ਕਰਦੀ ਸੀ। ਨੰਬਰਦਾਰੀ ਵਿਰਾਸਤ ਵਿੱਚ ਚੱਲਦੀ ਸੀ ਜਾਂ ਫਿਰ ਅਸਿਸਟੈਂਟ ਕਮਿਸ਼ਨਰ ਪਿੰਡ ਦੇ ਮੁਅੱਜ਼ਜ਼ੀਨ ਦੀ ਰਾਏ ਦੇ ਨਾਲ ਕਿਸੇ ਇੱਕ ਨੂੰ ਨੰਬਰਦਾਰ ਨਾਮਜ਼ਦ ਕਰਦਾ ਸੀ। ਆਮ ਤੌਰ ਤੇ ਨੰਬਰਦਾਰ ਉਹ ਹੁੰਦਾ ਸੀ ਜੋ ਪਿੰਡ ਦੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾ ਸਕੇ ਤੇ ਸਰਕਾਰ ਦਾ ਹੁਕਮ ਪਿੰਡ ਤੱਕ। ਨੰਬਰਦਾਰ ਦਾ ਕੰਮ ਇਨਸਾਫ ਕਰਾਉਣਾ, ਪਿੰਡ ਦਾ ਅਮਨ ਕਾਇਮ ਰੱਖਣਾ, ਸਰਕਾਰ ਤੇ ਆਵਾਮ ਵਿਚਕਾਰ ਪੁਲ ਬਣਨਾ। ਨੰਬਰਦਾਰੀ ਸਿਰਫ ਅਹੁਦਾ ਹੀ ਨਹੀਂ, ਉਹ ਜ਼ਿੰਮੇਵਾਰੀ ਤੇ ਇੱਜ਼ਤ ਦਾ ਨਾਂ ਸੀ। ਨੰਬਰਦਾਰ ਸਾਲਸ ਬਣ ਸਕਦਾ ਹੈ, ਫਰੀਕ ਨਹੀਂ। ਅਗਰ ਕਿਸੇ ਨੰਬਰਦਾਰ ਵਿੱਚ ਇਹ ਚੀਜ਼ਾਂ ਨਹੀਂ ਹੈਗੀਆਂ ਤਾਂ ਉਹ ਨੰਬਰਦਾਰ ਆਪਣੇ ਮਨਸਬ ਨਾਲ ਬਦਦਿਆਨਤੀ ਤੇ ਗੱਦਾਰੀ ਕਰ ਰਿਹਾ ਹੈ। ਮੁੱਕਦੀ ਗੱਲ ਇਹ ਹੈ ਕਿ ਨੰਬਰਦਾਰ ਪਿੰਡ ਦਾ ਉਹ ਸਤੂਨ ਹੁੰਦਾ ਹੈ ਜਿਹੜਾ ਮਿੱਟੀ ਨਾਲ ਵੀ ਜੁੜਿਆ ਹੁੰਦਾ ਤੇ ਸਰਕਾਰ ਨਾਲ ਵੀ। ਇਸ ਪਿੰਡ ਦੇ ਰਾਜਪੂਤ ਲੁਧਿਆਣਾ, ਚੌਂਤਾ ਪਿੰਡ ਦੇ ਨੇ। ਇਸ ਤੋਂ ਇਲਾਵਾ ਅੰਬਾਲਾ, ਹਿਸਾਰ ਤੇ ਜਲੰਧਰ ਬੂਸੋਵਾਲ ਦੇ ਵੀ ਨੇ। ਜੱਟ ਗੁਰਦਾਸਪੁਰ, ਜਲੰਧਰ ਤੇ ਲੁਧਿਆਣਾ ਦੇ ਪਿੰਡ ਭੂਖੜੀ ਕਲਾਂ ਦੇ ਨੇ। ਅਰਾਈ, ਲੁਧਿਆਣਾ, ਜਲੰਧਰ, ਰਿਆਸਤ ਕਪੂਰਥਲਾ ਦੇ ਪਿੰਡ ਬੇਗੋਵਾਲ ਦੇ ਨੇ। ਇਸ ਪਿੰਡ ਵਿੱਚ ਗੁੱਜਰ ਬਾਸ਼ਿੰਦੇ ਨੇ ਜਿਹੜੇ ਵੰਡ ਤੋਂ ਪਹਿਲੇ ਵੀ ਇਸੇ ਪਿੰਡ ਦੇ ਵਸਨੀਕ ਸੀ। ਇੱਕ ਹੋਰ ਬਹੁਤ ਖਾਸ ਗੱਲ ਜੋ ਇਸ ਪਿੰਡ ਨਾਲ ਜੁੜੀ ਹੋਈ ਹੈ, ਮੌਲਾਨਾ ਨਜ਼ੀਰ ਅਹਿਮਦ ਨਕਸ਼ਬੰਦੀ ਬਹੁਤ ਸਾਦਾ ਇਨਸਾਨ ਜਿਹੜੇ 1947 ਤੋਂ ਪਹਿਲਾਂ ਦੇ ਇਸ ਪਿੰਡ ਵਿੱਚ ਇਮਾਮਤ ਕਰਵਾ ਰਹੇ ਨੇ, ਜਿਨ੍ਹਾਂ ਨੇ ਕੋਈ ਵੀ ਫਿਤਨਾ ਨਹੀਂ ਹੋਣ ਦਿੱਤਾ। ਔਰ ਮੈਂ ਸਮਝਦਾ ਕਿ ਅੱਜ ਦੇ ਦੌਰ ਵਿੱਚ ਇੱਕ ਬਹੁਤ ਬੜਾ ਜਿਹਾਦ ਹੈ। ਐਸੇ ਕਰਕੇ ਮੌਲਾਨਾ ਨਜ਼ੀਰ ਅਹਿਮਦ ਨਕਸ਼ਬੰਦੀ ਸਾਹਿਬ ਨੂੰ ਪੂਰਾ ਪਿੰਡ ਉਸਤਾਦ ਜੀ ਕਹਿ ਕੇ ਪੁਕਾਰਦਾ ਹੈ, ਜਿਨ੍ਹਾਂ ਵਿੱਚ ਗੈਰ ਮੁਸਲਿਮ ਲੋਕ ਵੀ ਇਹਨਾਂ ਨੂੰ ਉਨੀ ਹੀ ਇੱਜ਼ਤ ਦਿੰਦੇ ਨੇ ਜਿੰਨੀ ਮੁਸਲਮਾਨ। ਗਵਾਂਢੀ ਪਿੰਡਾਂ ਦੀ ਗੱਲ ਕਰੀਏ ਤਾਂ ਚੱਕ ਨੰਬਰ 300 ਜੀਂਬੇ, 299 ਜੀਂਬੇ ਬਾਬਾ ਵਲੀ ਸ਼ੇਰ ਵਾਲਾ, 298 ਜੀਂਬੇ ਬਰਾਂਡਰਤ, 296 ਜੀਂਬੇ, 297 ਜੀਂਬੇ ਜੱਫਾਪੁਰ। ਥਾਣਾ ਸਿਟੀ ਲੱਗਦਾ ਇਸ ਪਿੰਡ ਨੂੰ। ਪਿੰਡ ਦੇ ਪਰਿਆ ਪੰਚਾਇਤ ਵਾਲੀ ਸ਼ਖਸੀਅਤ ਦੀ ਗੱਲ ਕਰੀ ਤਾਂ ਇਹ ਉਹ ਬੰਦੇ ਹੁੰਦੇ ਨੇ ਜਿਹੜੇ ਸ਼ੋਰ ਨਹੀਂ ਮਚਾਉਂਦੇ ਪਰ ਉਹਨਾਂ ਦੇ ਕੰਮ ਬੋਲਦੇ ਨੇ। ਉਹ ਹਰ ਦੁੱਖ ਸੁੱਖ ਵਿੱਚ ਆਪਣੇ ਲੋਕਾਂ ਦੇ ਨਾਲ ਖੜੇ ਹੁੰਦੇ ਨੇ, ਕਮਜ਼ੋਰ ਦੀ ਆਵਾਜ਼ ਬਣਦੇ ਨੇ। ਇਹਨਾਂ ਦੀ ਗੱਲ ਵਿੱਚ ਵਜ਼ਨ ਹੁੰਦਾ ਹੈ। ਪਿੰਡ ਦੀ ਨੁਮਾਇਆ ਸ਼ਖਸੀਅਤ ਸਿਰਫ ਅਮੀਰ ਜਾਂ ਜ਼ਿਆਦਾ ਜ਼ਮੀਨ ਦਾ ਮਾਲਕ ਨਹੀਂ ਹੁੰਦਾ, ਬਲਕਿ ਹਰ ਉਹ ਬੰਦਾ ਹੋ ਸਕਦਾ ਹੈ ਜਿਹੜਾ ਆਪਣੇ ਕਿਰਦਾਰ ਨਾਲ ਆਪਣੀ ਬਰਾਦਰੀ ਤੇ ਆਪਣੇ ਪਿੰਡ ਦੀ ਇੱਜ਼ਤ ਬਣੇ। ਮੁੱਕਦੀ ਗੱਲ ਹੈ ਕਿ ਪਿੰਡ ਦੀ ਨੁਮਾਇਆ ਸ਼ਖਸੀਅਤ ਉਹ ਨਹੀਂ ਜਿਹੜੇ ਸਭ ਤੋਂ ਅੱਗੇ ਨਜ਼ਰ ਆਉਣ, ਬਲਕਿ ਉਹ ਹੁੰਦੇ ਨੇ ਜਿਹੜੇ ਹਰ ਮੁਸ਼ਕਲ ਵਿੱਚ ਸਭ ਤੋਂ ਪਹਿਲੇ ਨਾਲ ਖੜੇ ਹੋਣ। ਰਾਣਾ ਮੁਹੰਮਦ ਸਾਜਿਦ, ਰਾਣਾ ਸਰਫਰਾਜ਼, ਰਾਣਾ ਮਜ਼ਹਰ ਖਾਨ ਨੰਬਰਦਾਰ, तैयब वकील, सलीम ममरा, हाजी अब्दुल हमीद सिद्दीकी, चौधरी मुश्ताक गुज्जर, मोहम्मद अमीन राई, मोहम्मद शफीक राई, राणा फारूक कौंसलर, जमालदीन गुज्जर, अजीज चेयरमैन, हाजी हारून रशीद गुज्जर, प्रोफैसर अब्दुल अजीज राणा, ब्रिगेडियर ਨਜ਼ੀਰ ਸ਼ਮਸ, ਇਹਨਾਂ ਦਾ ਤਾਲੁਕ ਵੀ ਇਸੇ ਪਿੰਡ ਦੇ ਨਾਲ ਹੈ। ਖੇਲਾਂ ਦੀ ਗੱਲ ਕਰੀਏ ਤਾਂ ਇਸ ਪਿੰਡ ਕੋਲ ਗਰਾਊਂਡ ਨਹੀਂ, ਪਰ ਵਾਲੀਬਾਲ ਦੀ ਟੀਮ ਬਹੁਤ ਵਧੀਆ ਹੈ। ਨਾਮੀ ਖਿਡਾਰੀਆਂ ਵਿੱਚ ਰਾਣਾ ਰੁਸਤਮ ਖਾਂ ਮਰਹੂਮ, ਰਾਣਾ ਹਮਾਯੂ, ਰਾਣਾ ਸ਼ਵਾਲ, ਰਾਣਾ ਮੌਸਨ ਨੇ। ਕਿਸੇ ਵੇਲੇ ਇਸ ਪਿੰਡ ਦੀ ਕਬੱਡੀ ਦੀ ਟੀਮ ਬਹੁਤ ਵਧੀਆ ਹੁੰਦੀ ਸੀ। ਇੱਥੋਂ ਦੇ ਲੋਕ ਬਹੁਤ ਮਿਹਨਤੀ ਨੇ। ਮਕਈ, ਆਲੂ, ਕਣਕ, ਬਾਜਰਾ, ਤੇਲ ਔਰ ਸਬਜ਼ੀਆਂ ਇਸ ਇਲਾਕੇ ਦੀਆਂ ਖਾਸ ਫਸਲਾਂ ਨੇ। ਮੀਆਂ ਮੁਹੰਮਦ ਬਖਸ਼ ਦੀ ਹੱਟੀ 1947 ਤੋਂ ਪਹਿਲਾਂ ਦੀ ਇਹ ਦੁਕਾਨ, ਜਿਸ ਨੂੰ ਮੀਆਂ ਅਸਲਮ ਸਾਹਿਬ ਚਲਾ ਰਹੇ ਨੇ, ਹੁਣ ਇਸ ਦਾ ਨਾਮ ਪਾਕਿਸਤਾਨ ਕਰਿਆਨਾ ਸਟੋਰ ਹੈ। ਇਹ ਪੁਰਾਣੀ ਦੁਕਾਨ ਵੀ ਇਸੇ ਪਿੰਡ ਦੀ ਹੈ। ਚੱਕ ਨੰਬਰ 297 ਦੀ ਮਿੱਟੀ ਅੱਜ ਵੀ ਉਹਨਾਂ ਕਦਮਾਂ ਨੂੰ ਯਾਦ ਕਰਦੀ ਹੈ ਜੋ ਵਕਤ ਦੀ ਮਜਬੂਰੀ ਨਾਲ ਚੜ੍ਹਦੇ ਪੰਜਾਬ ਵੱਲ ਟੁਰ ਗਏ। ਉਹ ਦੂਰੀਆਂ ਨਾਲ ਵਿਛੜੇ ਹੋ ਸਕਦੇ ਨੇ, ਪਰ ਮਿੱਟੀ ਨਾਲ ਨਾਤਾ ਕਦੀ ਵੀ ਨਹੀਂ ਟੁੱਟ ਸਕਦਾ। ਅੱਜ ਜੋ ਇੱਥੇ ਵਸਦੇ ਨੇ ਉਹ ਵਾਰਿਸ ਨੇ ਉਹਨਾਂ ਖਾਬਾਂ ਦੇ ਜਿਹੜੇ ਹਿਜਰਤ ਵਿੱਚ ਅਧੂਰੇ ਰਹਿ ਗਏ, ਤੇ ਜੋ ਉੱਥੇ ਵਸ ਗਏ ਉਹਨਾਂ ਦੇ ਦਿਲ ਵਿੱਚ ਚੱਕ ਨੰਬਰ 297 ਜੀਂਬੇ ਅੱਜ ਵੀ ਵਸਦਾ ਹੈ। ਚੱਕ 297 ਦੀ ਮਿੱਟੀ ਉਹੀ ਹੈ, ਪਰ ਲੋਕਾਂ ਦੇ ਪਤੇ ਜਾਣੀ ਐਡਰੈਸ ਬਦਲ ਗਏ। ਸਰਹੱਦਾਂ ਬਣ ਗਈਆਂ, ਪਰ ਮਿੱਟੀ ਨਾਲ ਜੁੜਿਆ ਦੁੱਖ ਅੱਜ ਵੀ ਉਹਨਾਂ ਵਰਗਾ ਹੀ ਹੈ, ਕਿਉਂਕਿ ਕੁਝ ਵਿਛੋੜੇ ਅਜਿਹੇ ਹੁੰਦੇ ਨੇ ਜਿਨ੍ਹਾਂ ਦਾ ਮਾਤਮ ਨਸਲਾਂ ਕਰਦੀਆਂ ਨੇ। 1947 ਦੀ ਵੰਡ ਦੇ ਜ਼ਖਮ ਅੱਜ ਵੀ ਨਹੀਂ ਭਰੇ, ਕਿਉਂਕਿ ਆਜ਼ਾਦੀ ਲਈ ਮਰਨ ਵਾਲਿਆਂ ਦੀਆਂ ਨਸਲਾਂ ਨੂੰ ਅੱਜ ਵੀ ਹਕੀਕੀ ਆਜ਼ਾਦੀ ਨਹੀਂ ਮਿਲ ਸਕੀ। बिस्मिल्लाहिर्रहमानिर्रहीम। मैं आपको
आप इधर आए हमारे गांव में, आपको खुशामदीद कहता हूँ। सबसे पहले जब पाकिस्तान बना है तो इस जगह पे, इस गांव में सबकी पहली मस्जिद जो है वो ये छोटी मस्जिद थी। उस वक्त ये मस्जिद जो थी वो कानों की बनाई गई थी। अच्छा। तो उसके बाद फिर कच्ची मस्जिद बनेगी। सबसे पहले जो है इस गांव की यही मस्जिद थी, यानी कि 1947 तो बाद पहले दी है पहली मस्जिद। हाँ जी, यही मस्जिद ठीक, ठीक, है। हाँ ठीक। जी। पार्टीशन तो बाद उसके बाद जुम्मा जहाँ नहीं होता था, जी। उसके बाद वो मस्जिद बड़ी बनी जामे। उसके बाद जो है अभी इसमें जुमा भी हो रहा है, उसमें अभी ईदें भी हो रही हैं, नमाज भी हो रही है। ठीक। तो इस मस्जिद का जो नाम है जामिया मस्जिद सईदा आमिना रज़ी अल्लाह तआला अन्हा हमने इसे रखा हुआ है। ठीक। तो माशाल्लाह सबकी पहली पुरानी मस्जिद जो है इस गांव की यही मस्जिद है। ਦੋਸਤੋ ਇਹ ਸੀ ਸਾਡਾ ਅੱਜ ਦਾ ਪਿੰਡ ਚੱਕ ਨੰਬਰ 297 ਜੀਂਬੇ ਗਲਫਗੜ੍ਹ। ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਜੇਕਰ ਤੁਹਾਡਾ ਵੀ ਪਿੰਡ ਦੁਨੀਆ ਦੀ ਨਜ਼ਰਾਂ ਵਿੱਚ ਆਵੇ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਰਾਬਤਾ ਕਰ ਸਕਦੇ ਹੋ ਜਾਂ ਕਮੈਂਟ ਵਿੱਚ ਆਪਣਾ ਪਿੰਡ ਦੱਸ ਸਕਦੇ ਹੋ। ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਔਰ ਚੈਨਲ ਇੱਕ ਪਿੰਡ ਪੰਜਾਬ ਦਾ ਨੂੰ ਸਬਸਕ੍ਰਾਈਬ ਵੀ ਕਰ ਲਿਓ ਤਾਂ ਕਿ YouTube ਦੇ ਇਸ ਸਮੁੰਦਰ ਵਿੱਚੋਂ ਤੁਹਾਨੂੰ ਸਾਡੀ ਵੀਡੀਓ ਆਸਾਨੀ ਨਾਲ ਲੱਭ ਸਕੇ। ਇਸ ਦੇ ਨਾਲ ਨਾਲ ਤੁਸੀਂ ਸਾਨੂੰ TikTok ਤੇ ਨਾਸਰ ਕਸਾਣਾ 370, Facebook ਪੇਜ ਇੱਕ ਪਿੰਡ ਪੰਜਾਬ ਦਾ ਔਰ ਨਾਸਰ ਕਸਾਣਾ ਹੁਸ਼ਿਆਰਪੁਰੀਆ, Instagram ਤੇ ਵੀ ਨਾਸਰ ਕਸਾਣਾ ਹੁਸ਼ਿਆਰਪੁਰੀਆ ਨੂੰ ਫਾਲੋ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਰੱਬ ਰਾਖਾ।